ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ, ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਵਾਸ਼ਿੰਗਟਨ, ਨਵਜੀਤ ਸਿੰਘ ਢਿੱਲੋਂ, ਯੂਨੀਵਰਸਿਟੀ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਅਮਰਜੀਤ ਸਿੰਘ, ਫਰੈਜ਼ਨੋ, ਜੁਗਰਾਜ ਧਾਰੀਵਾਲ, ਹਰਜਿੰਦਰ ਸਿੰਘ ਬਰਾੜ, ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਬੈਨ ਕਰਨ ਦੇ ਲਈ ਅਸੌਲਟ ਸਟਾਈਲ ਜੋ ਵੈਪਨਸ ਆ ਉਹਨਾਂ ਨੂੰ ਬੈਨ ਕਰਨ ਦੇ ਲਈ ਇੱਕ ਬਿੱਲ ਪਾਸ ਕਰ ਦਿੱਤਾ ਹੈਗਾ। ਜੋ ਫਾਈਨਲ ਵੋਟ ਆਈ ਹੈਗੀ ਆ 217 ਹੱਕ 'ਚ ਸੀ ਬੈਨ ਕਰਨ ਦੇ ਤੇ 213 ਅਗੇਂਸਟ ਸੀ। ਡੈਮੋਕ੍ਰੇਟ ਹੈਨਰੀ ਕਿਊਲਰ ਟੈਕਸਸ ਦੇ, ਜੈਰਡ ਗੋਲਡਨ ਮੇਨ ਦੇ, ਰੌਨ ਕਾਈਂਡ ਆਫ ਵਿਸਕੌਨਸਨ ਦੇ, ਬਿਸੈਂਟੇ ਗੋਨਜ਼ਾਲਸ ਟੈਕਸਸ ਦੇ, ਕਰਟ ਸ਼ਰੈਡਰ ਆਫ ਓਰੇਗਨ, ਇਹਨਾਂ ਨੇ ਅਗੇਂਸਟ ਵੋਟ ਪਾਈ ਆ। ਰਿਪਬਲਿਕਨ ਬਰਾਇਨ ਪੈਂਸਲਵੇਨੀਆ ਤੋਂ ਤੇ ਕ੍ਰਿਸ ਜੈਕਬ ਨਿਊਯਾਰਕ ਤੋਂ, ਇਹਨਾਂ ਨੇ ਯੈਸ ਦੇ ਹੱਕ ਦੇ ਵਿੱਚ ਪਾਈ ਹੈਗੀ ਆ। ਸੋ ਈਵਨ ਦੋ ਇਹ ਜੋ ਲੈਜਿਸਲੇਸ਼ਨ ਹੈਗਾ ਇਹਦਾ ਲੱਗਦਾ ਤਾਂ ਨਹੀਂ ਵੀ ਇਹਨਾਂ ਨੂੰ 60 ਵੋਟਾਂ 'ਚ ਮਿਲ ਜਾਣਗੀਆਂ ਜਦੋਂ ਇਹ ਸੈਨੇਟ ਦੇ ਵਿੱਚ ਜਾਊਗੇ। ਤੇ ਬਾਕੀ ਦੇਖਦੇ ਆ ਉੱਥੇ ਕੀ ਹੁੰਦਾ ਹੈ। ਪਰ ਡੈਮੋਕ੍ਰੇਟਸ ਨੇ ਹਾਊਸ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਨ ਦਾ ਮੇਨ ਰੀਜ਼ਨ ਇਹ ਦੱਸਿਆ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮਾਸ ਸ਼ੂਟਿੰਗਸ ਹੋਈਆਂ ਹੈਗੀਆਂ, ਸੋ ਸਾਨੂੰ ਅਸੌਲਟ ਵੈਪਨਸ ਆ ਉਹ ਬੈਨ ਕਰਨੇ ਚਾਹੀਦੇ ਹੈਗੇ ਆ। ਇਹ ਅੱਜ ਤੋਂ 2 ਦਹਾਕੇ ਪਹਿਲਾਂ ਵੀ ਬੈਨ ਕੀਤੇ ਹੋਏ ਸੀਗੇ ਜਿਹੜੀਆਂ ਅਸੌਲਟ ਵੈਪਨਸ ਆ, ਤੇ ਡੈਮੋਕ੍ਰੇਟਸ ਕਹਿੰਦੇ ਆ ਵੀ ਇੱਦਾਂ ਬੈਨ ਕਰਨ ਦੇ ਨਾਲ ਜਿਹੜੀਆਂ ਇੱਦਾਂ ਮਾਸ ਸ਼ੂਟਿੰਗਸ ਵਗੈਰਾ ਆ ਉਹ ਘਟਦੀਆਂ ਨੇ, ਹੋਮੋਸਾਈਡਸ ਇਹ ਵਾਲੇ ਜਿਹੜੇ ਉਹ ਘਟ ਜਾਂਦੇ ਨੇ। ਪਰ ਜਿੱਦਾਂ ਤੁਸੀਂ ਕਿਹਾ ਵੀ 213 ਤੇ 217 ਤਕਰੀਬਨ ਈਵਨਲੀ ਸਪਲਿਟ ਜਿਹੜੀ ਆ ਇਹ ਵੋਟ ਇੱਥੇ ਦੀ ਦੋਨੋਂ ਤਰਫੋਂ ਦੇ ਜਿਹੜੇ ਆ ਉਹ ਕੁਛ ਹੱਕ ਵਾਲੇ ਤੇ ਕੁਛ ਅਗੇਂਸਟ ਵਾਲੇ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਆ। ਸੋ 10 ਰਿਪਬਲਿਕਨਸ ਫਿਲਬਸਟਰ ਨੂੰ ਡਿਫੀਟ ਕਰਨ ਦੇ ਲਈ ਸੈਨੇਟ ਦੇ ਵਿੱਚ ਬਹੁਤ ਘੱਟ ਚਾਂਸ ਜਿਹੜੇ ਆ ਇਸ ਚੀਜ਼ ਨੂੰ ਹੈਗੇ ਆ। ਰਿਪਰੈਜ਼ੈਂਟੇਟਿਵ ਡੇਵਿਡ ਸਿਸਲੀਨ ਰੋਡ ਆਈਲੈਂਡ ਦੇ ਡੈਮੋਕ੍ਰੇਟ ਆ, ਉਹਨਾਂ ਨੇ ਇਸ ਨੂੰ ਆਥਰ ਜਿਹੜਾ ਉਹ ਕੀਤਾ ਸੀ। ਜੇ ਇਹ ਸੈਨੇਟ 'ਚ ਵੀ ਪਾਸ ਹੋ ਕੇ ਅੱਗੇ ਤੱਕ ਮੰਨ ਲਓ ਵੀ ਪਹੁੰਚ ਜਾਂਦਾ, ਇਹ ਕਾਨੂੰਨ ਬਣਦਾ, ਇਸ ਦੇ ਨਾਲ ਅਸੌਲਟ ਸੈਮੀ ਆਟੋਮੈਟਿਕ ਵੈਪਨਸ ਤੇ ਲਾਰਜ ਕਪੈਸਿਟੀ ਐਮੂਨੇਸ਼ਨ ਫੀਡਿੰਗ ਡਿਵਾਈਸਿਸ ਹੈ, ਇਹਨਾਂ ਉੱਤੇ ਉਹ ਬੈਨ ਲੱਗ ਜਾਊਗਾ। ਇਸ ਦੀ ਸੇਲ, ਮੈਨੂਫੈਕਚਰ, ਟਰਾਂਸਫਰ, ਪੋਜੈਸ਼ਨ ਤੇ ਇੰਪੋਰਟੇਸ਼ਨ ਇਹਨੂੰ ਕ੍ਰਿਮੀਨਲਾਈਜ਼ ਜਿਹੜਾ ਆ ਉਹ ਕਰ ਦਿੱਤਾ ਜਾਊਗਾ। ਪ੍ਰੈਜ਼ੀਡੈਂਟ ਬਾਈਡਨ ਨੇ ਹਾਊਸ ਡੈਮੋਕ੍ਰੇਟਸ ਦੀ ਤਾਰੀਫ ਕੀਤੀ ਆ ਤੇ ਸੈਨੇਟ ਨੂੰ ਕਿਹਾ ਹੈ ਵੀ ਤੁਸੀਂ ਵੀ ਹਾਊਸ ਦੇ ਵਾਂਗੂ ਇਸ ਨੂੰ ਪਾਸ ਕਰੋ, ਤੇ ਜਿੱਦਾਂ ਤੁਸੀਂ ਆਲਰੇਡੀ ਕਿਹਾ ਵੀ ਬਹੁਤ ਘੱਟ ਚਾਂਸ ਹੈ ਇਸ ਦੇ ਪਾਸ ਹੋਣ ਦੇ। ਅਗਲੀਆਂ ਜਿਹੜੀਆਂ ਖਬਰਾਂ ਆ ਹਰਜੋਤ ਸਿੰਘ ਜੀ, ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਵਿਲ ਸਮਿਥ ਜਿਸ ਨੇ ਚਪੇੜ ਮਾਰ ਦਿੱਤੀ ਸੀ ਇੱਕ ਸਾਥੀ ਕਮੇਡੀਅਨ ਆਸਕਰਸ ਦੇ ਉੱਤੇ ਜਦੋਂ ਉਸਨੇ ਇੱਕ ਜੋਕ ਕੀਤਾ ਸੀ ਉਸਦੀ ਵਾਈਫ ਦੇ ਬਾਰੇ, ਉਹਨੇ ਹੁਣ ਰੀਸੈਂਟਲੀ ਇੱਕ ਵੀਡੀਓ ਪਾ ਕੇ ਮਾਫੀ ਜਿਹੜੀ ਉਹ ਮੰਗੀ ਹੈ ਕਈ ਮਹੀਨਿਆਂ ਦੇ ਬਾਅਦ 'ਚ। ਆਪਣੀ ਜਿਹੜੀ ਆ ਉਸਨੇ ਕਿਹਾ ਵੀ ਮੈਂ ਮਾਫੀ ਮੰਗਦਾ ਜੋ ਵੀ ਮੈਂ ਇਹ ਕੀਤਾ। 4 ਮਹੀਨਿਆਂ ਬਾਅਦ ਇਸਨੇ ਜਿਹੜੀ ਹੁਣ ਮਾਫੀ ਮੰਗੀ ਆ, ਤੇ ਕਹਿੰਦੇ ਵੀ ਮੈਂ ਇੱਥੇ ਹੀ ਆ ਜੀ ਗੱਲ ਕਰਨ ਨੂੰ, ਜੇ ਜਿਹੜਾ ਆ ਉਹ ਕ੍ਰਿਸ ਰੌਕ ਆ ਜੇ ਉਹ ਗੱਲਬਾਤ ਇਸ ਦੇ ਬਾਬਤ ਕਰਨਾ ਚਾਹੁੰਦਾ ਆ। ਸੋ ਇਹ ਚੀਜ਼ ਜਿਹੜੀ ਇਸ ਦੇ ਵਿੱਚ ਹੁਣ ਦੇਖੀ ਗਈ ਹੈਗੀ ਆ। ਤੇ ਉਦੋਂ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਉਹ ਬਣ ਗਿਆ ਸੀਗਾ ਜਦ ਮਜ਼ਾਕ ਚੱਲ ਰਿਹਾ ਸੀ, ਜੋਕ ਜਿਹੜਾ ਉਸਨੇ ਕੀਤਾ ਸੀਗਾ, ਤੇ ਇਸ ਨੇ ਜਾ ਕੇ ਸਿੱਧਾ ਉੱਥੇ ਚਪੇੜ ਮਾਰ ਦਿੱਤੀ ਤੇ ਕਿਹਾ ਵੀ ਮੇਰੀ ਵਾਈਫ ਦਾ ਨਾਮ ਆਪਣੇ ਮੂੰਹ ਦੇ ਵਿੱਚ ਤੂੰ
ਨਹੀਂ ਲੈਣਾ ਹੈਗਾ। ਸੋ ਇਹ ਮਸਲਾ ਜਿਹੜਾ ਇੱਥੇ ਤੱਕ ਆਣ ਪਹੁੰਚਿਆ। ਕ੍ਰਿਸ ਰੌਕ ਨੇ ਬੀਤੇ ਦਿਨਾਂ ਦੇ ਵਿੱਚ ਇਹ ਗੱਲ ਜਿਹੜੀ ਉਹ ਜ਼ਰੂਰ ਆਖੀ ਵੀ ਕਹਿੰਦਾ ਮੈਂ ਵਿਕਟਮ ਇਸ ਦੇ ਵਿੱਚ ਕੋਈ ਨਹੀਂ ਹੈਗਾ, ਵੀ ਮੇਰੇ ਜਿਹੜੀ ਉਹ ਚਪੇੜ ਮਾਰੀ ਆ ਤੇ ਮੈਂ ਆਪਣੇ ਵੱਲੋਂ ਇਸ ਗੱਲ ਨੂੰ ਹੁਣ ਆਈ ਗਈ ਕਰ ਦਿੱਤਾ ਆ। ਕਮੇਡੀਅਨਸ ਨੂੰ ਕੈਂਸਲ ਕਰਨ ਦਾ ਜਿਹੜਾ ਆ ਉਹ ਵੀ ਚਰਚਾ ਜਿਹੜੀ ਚੱਲ ਰਹੀ ਹੈ। ਡੇਵ ਸ਼ਪਲ ਕਾਫੀ ਇੱਕ ਮਸ਼ਹੂਰ ਹੁੰਦਾ ਸੀਗਾ ਸ਼ੋ, ਸ਼ਪਲ ਸ਼ੋ। ਇਹ ਹੁਣ ਕਾਮੇਡੀ ਸ਼ੋ ਕਰਦਾ ਸੀ। ਬੀਤੇ ਦਿਨਾਂ 'ਚ ਇਸ ਦਾ ਇੱਕ ਸ਼ੋ ਆ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਸੀ। ਪਰ ਹੁਣ ਕ੍ਰਿਸ ਰੌਕ ਤੇ ਕੈਵਿਨ ਹਰਟ ਦੇ ਨਾਲ ਮਿਲ ਕੇ ਡੇਵ ਸ਼ਪੈਲ ਆ ਉਹ ਕਾਮੇਡੀ ਜਿਹੜੇ ਆ ਉਹ ਕਰ ਰਿਹਾ ਹੈਗਾ ਆ। ਲਾਈਵ ਕਾਮੇਡੀ ਜਿਹੜੇ ਆ ਉਹ ਸ਼ੋਜ਼ ਆ ਉਹ ਕਰ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚੋਂ ਲੋਕ ਧੜਾ-ਧੜ ਬਾਹਰ ਹੋਰ ਸਟੇਟਾਂ ਨੂੰ ਮੂਵ ਹੋ ਰਹੇ ਹੈਗੇ ਆ। ਸਭ ਤੋਂ ਜ਼ਿਆਦਾ ਲਾਸ ਐਂਜਲਸ ਤੇ ਫਿਰ ਸੈਨ ਫਰਾਂਸਿਸਕੋ, ਇਹ ਦੋਨੋਂ ਜਿਹੜੇ ਸ਼ਹਿਰ ਆ ਲੀਡ ਕਰ ਰਹੇ ਹੈਗੇ ਆ। ਇੱਕ ਅੱਜ ਯਾਹੂ ਨੇ ਨਿਊਜ਼ ਇਹ ਕਲੈਕਟ ਕਰਕੇ ਦਿੱਤੀ ਹੈਗੀ ਆ। ਉਹਨੇ ਦੱਸਿਆ ਵੀ ਕਿਸ ਤਰ੍ਹਾਂ ਇੱਕ ਇੰਡੀਅਨ ਮੂਲ ਦਾ ਨੌਜਵਾਨ ਹਰੀ ਰਗਵਾਨ, ਉਹ ਕਹਿੰਦਾ ਵੀ ਮੈਂ ਬੇ ਏਰੀਏ 'ਚ 7 ਸਾਲਾਂ ਤੋਂ ਰਹਿੰਦਾ ਸੀ ਤੇ ਅਸੀਂ ਦੋਨੋਂ ਹੀ ਹਸਬੈਂਡ ਵਾਈਫ ਰਿਮੋਟਲੀ ਕੰਮ ਕਰਦੇ ਸੀ ਕੈਲੀਫੋਰਨੀਆ ਦੇ ਵਿੱਚ, ਪਰ ਕਾਸਟ ਆਫ ਲਿਵਿੰਗ ਇੰਨੀ ਜ਼ਿਆਦੇ ਆ ਤੇ ਅਰਬਨ ਕ੍ਰਾਈਮ ਬਹੁਤ ਜ਼ਿਆਦਾ ਆ। ਸੋ ਅਸੀਂ ਬਹੁਤ ਲੰਮੇ ਸਮੇਂ ਤੋਂ ਸੋਚ ਰਹੇ ਸੀ ਕਿੱਥੇ ਮੂਵ ਹੋਇਆ ਜਾਵੇ ਤੇ ਉਹ ਮਿਆਮੀ ਦੇ ਵਿੱਚ ਮੂਵ ਹੋ ਗਏ ਆ। ਕਹਿੰਦੇ ਵੀ ਉੱਥੇ ਦਾ ਵੈਦਰ ਵੀ ਸਨੀ ਹੈਗਾ ਆ ਤੇ ਸੇਫਟੀ ਵੀ ਹੈਗੀ ਆ। ਰਾਘਵਨ ਨੇ ਦੱਸਿਆ ਯਾਹੂ ਨੂੰ ਵੀ ਓਕਲੈਂਡ ਦੇ ਵਿੱਚ ਜਿਹੜਾ ਉਹਨੇ ਘਰ ਲਿਆ ਸੀ ਉਸ ਨੂੰ 4 ਵਾਰੀ ਬ੍ਰੇਕ ਇਨ ਹੋਇਆ ਉਹਦੇ ਵਿੱਚ ਪੈਂਡੇਮਿਕ ਦੇ ਦੌਰਾਨ 2 ਸਾਲਾਂ ਦੇ ਦੌਰਾਨ। ਤੇ ਜਦੋਂ ਕਹਿੰਦਾ ਵੀ ਉਹਦੀ ਵਾਈਫ ਕੰਮ ਕਰਦੀ ਸੀ ਤੇ ਸਿਰਫ 7 ਮਿੰਟ ਦੀ ਵਾਕ ਹੁੰਦੀ ਸੀ ਵਾਰਡ ਸਟੇਸ਼ਨ ਤੋਂ, ਤਾਂ ਹਮੇਸ਼ਾ ਹੀ ਉਹਨੂੰ ਉਹ ਕਾਲ ਕਰਦੀ ਸੀ ਕਿਉਂਕਿ ਤਾਂ ਕਿ ਲੱਗੇ ਵੀ ਫੋਨ ਦੇ ਉੱਤੇ ਉਹ ਕਿਸੇ ਨਾਲ ਗੱਲ ਕਰ ਰਹੀ ਹੈਗੀ ਆ। ਤੇ ਨਹੀਂ ਤਾਂ ਕਹਿੰਦੇ ਅਨਸੇਫ ਬਹੁਤ ਜ਼ਿਆਦੇ ਹੈਗਾ। ਘਰੋਂ ਕਈ ਵਾਰੀ ਉਹਨਾਂ ਦੇ ਚੋਰੀ ਹੋਈ ਹੈਗੀ ਹੈ। ਇਹ ਇਕੱਲਾ ਇਹਨਾਂ ਦੀ ਸਿਚੁਏਸ਼ਨ ਨਹੀਂ, ਓਵਰਆਲ ਜੇ ਦੇਖਿਆ ਜਾਵੇ ਕਾਫੀ ਸਿਚੁਏਸ਼ਨ ਬੈਡ ਆ। ਕੈਲੀਫੋਰਨੀਆ ਖਾਸ ਕਰਕੇ ਬੇ ਏਰੀਏ ਦੇ ਕਈ ਸ਼ਹਿਰਾਂ ਵਿੱਚ ਤਾਂ ਇਹ ਆ, ਜੇ ਤੁਹਾਡੇ ਅਲਾਰਮ ਚੱਲ ਜਾਵੇ ਤਾਂ ਪੁਲਿਸ ਵਾਲੇ ਆਉਂਦੇ ਨਹੀਂ। ਉਹ ਕਹਿੰਦੇ ਪਹਿਲਾਂ ਆਪ ਜਾ ਕੇ ਚੈੱਕ ਕਰੋ, ਜੇ ਕੋਈ ਇੰਜਰੀ ਵਗੈਰਾ ਹੈਗੀ ਆ ਫਿਰ ਅਸੀਂ ਆਵਾਂਗੇ, ਨਹੀਂ ਸਾਨੂੰ ਆਉਣ ਦੀ ਜ਼ਰੂਰਤ ਨਹੀਂ ਹੈਗੀ। ਸੋ ਬਹੁਤ ਸਾਰੇ ਲੋਕ ਹੁਣ ਜੋ ਰਿਮੋਟਲੀ ਕੰਮ ਕਰ ਰਹੇ ਹੈਗੇ ਆ, ਉਹ ਟੈਕਸਸ, ਵਰਜੀਨੀਆ, ਵਾਸ਼ਿੰਗਟਨ, ਫਲੋਰੀਡਾ, ਇਹਨਾਂ ਸਟੇਟਸ ਨੂੰ ਮੂਵ ਹੋ ਰਹੇ ਹੈਗੇ ਆ। ਕੈਲੀਫੋਰਨੀਆ ਨੇ ਅਪ੍ਰੈਲ 2020 ਤੋਂ ਲੈ ਕੇ ਜਨਵਰੀ 2022 ਤੱਕ 3,52,000 ਰੈਜ਼ੀਡੈਂਟਸ ਲੂਜ਼ ਕੀਤੇ ਹੈਗੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ ਦੇ ਜੋ ਸਟੈਟਿਸਟਿਕਸ ਆ ਉਹਨਾਂ ਦੇ ਮੁਤਾਬਕ। ਸੈਨ ਫਰਾਂਸਿਸਕੋ ਤੇ ਲਾਸ ਐਂਜਲਸ ਪਹਿਲੇ ਤੇ ਦੂਜੇ ਪੋਜੀਸ਼ਨ ਦੇ ਵਿੱਚ ਇਹ ਕਾਉਂਟੀਜ਼ ਹੈਗੀਆਂ ਜਿੱਥੋਂ ਲੋਕ ਸਭ ਤੋਂ ਜ਼ਿਆਦਾ ਮੂਵ ਹੋਏ ਹੈਗੇ ਆ। ਕੁਝ ਲੋਕ ਫੀਨਿਕਸ, ਲਾਸ ਵੇਗਸ, ਸੈਨ ਡੀਗੋ, ਸੈਨ ਐਂਟੋਨੀਓ, ਡੈਲਸ ਇਸ ਏਰੀਏ ਦੇ ਵਿੱਚ ਵੀ ਮੂਵ ਹੋ ਰਹੇ ਹੈਗੇ। ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਵੈਟਰਨਸ ਦਾ ਜਿਹੜਾ ਬਿੱਲ ਪਾਸ ਨਹੀਂ ਹੋਇਆ ਜਿਹੜੇ ਬਰਨ ਪਿਟਸ ਨੂੰ ਲੈ ਕੇ ਸੀਗਾ, ਤੇ ਜਿਹੜੇ ਹੁਣ ਕੰਬੈਟ ਵੈਟਰਨਸ ਆ ਉਹ ਬਹੁਤ ਗੁੱਸੇ ਦੇ ਵਿੱਚ ਆ। ਕਹਿੰਦੇ ਵੀ ਲਾ ਮੇਕਰਸ ਨੇ ਜਿਹੜਾ ਇਹ ਫੇਲੀਅਰ ਕੀਤਾ ਆ ਵੀ 2 ਜਿਹੜੇ ਬਾਈਪਾਰਟੀਜ਼ਨ ਮੈਜਰਸ ਆ ਉਹਨਾਂ ਨੂੰ ਪਾਸ ਕਰਨ ਤੋਂ ਅੱਗੇ ਰੋਕਿਆ। ਖਾਸ ਕਰਕੇ ਜਿਹੜੇ ਸੈਨੇਟ ਰਿਪਬਲਿਕਨਸ ਆ ਉਹਨਾਂ ਨੇ ਹੀ ਇਸ ਬਿੱਲ ਨੂੰ ਟੈਂਕ ਜਿਹੜਾ ਉਹ ਕਰ ਦਿੱਤਾ। ਹੁਣ ਟੈਡ ਕਰੂਜ਼ ਤੇ ਉਹਦੇ ਸਾਥੀ ਜਿਹੜੇ ਸੈਨੇਟ ਰਿਪਬਲਿਕਨਸ ਆ ਉਹਨਾਂ ਦੀ ਵੀਡੀਓ ਬੜੀ ਘੁੰਮ ਰਹੀ ਆ। ਇਹ ਬਿੱਲ ਪਾਸ ਹੋਣ ਤੋਂ ਬਾਅਦ ਹੱਸਦੇ ਹੋਏ ਇੱਕ ਦੂਜੇ ਨੂੰ ਫਿਸਟ ਪੰਪ ਕਰਦੇ ਹੋਏ ਜਿਹੜੇ ਉਹ ਦੇਖ ਰਿਹਾ ਵੀ ਦੇਖੋ ਜੀ ਅਸੀਂ ਇਸ ਤਰੀਕੇ ਦੇ ਨਾਲ ਡੈਮੋਕ੍ਰੇਟਸ ਦੇ ਇਸ ਬਿੱਲ ਨੂੰ ਜਿਹੜਾ ਉਹ ਰੋਕ ਦਿੱਤਾ। ਹੁਣ ਕਈ ਲੋਕ ਇਸ ਗੱਲੋਂ ਸਵਾਲ ਚੁੱਕ ਰਹੇ ਵੀ ਭਾਈ ਹੁਣ ਲਿਬਰਲਸ ਨੂੰ ਓਨ ਕਰਨ ਦੇ ਲਈ ਕੀ ਤੁਸੀਂ ਵੈਟਰਨਸ ਨੂੰ ਇਸ ਚੀਜ਼ ਦੇ ਵਿੱਚ ਖੇਡ ਜਿਹੜੀ ਉਹ ਬਣਾਉਣ ਜਾ ਰਹੇ ਹੈਗੇ ਆ। ਸੋ ਕਈ ਜਿਹੜੇ ਸਾਬਕਾ ਫੌਜੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਲਾਅ ਮੇਕਰਸ ਨੂੰ ਖਾਸ ਕਰਕੇ ਜਿਹੜੇ ਹਾਊਸ ਤੇ ਸੈਨੇਟ ਵਾਲੇ ਜਿਨ੍ਹਾਂ ਨੇ ਇਸ ਦੇ ਵਿੱਚ ਨਾ ਕੀਤੀ ਆ ਵੀ ਭਾਈ ਤੁਸੀਂ ਇੱਕ ਹਿਸਾਬ ਦੇ ਨਾਲ ਸਾਡੇ ਮੂੰਹ ਦੇ ਉੱਤੇ ਥੁੱਕਿਆ ਹੈਗਾ ਆ। ਤੁਹਾਡੇ ਸਾਰਿਆਂ ਦੇ ਲਈ ਤਾਂ ਅਸੀਂ ਜਿਹੜੀਆਂ ਆ ਉਹ ਜਾਨਾਂ ਕੁਰਬਾਨ ਕਰਨ ਦੇ ਲਈ ਅੱਗੇ ਜਾ ਰਹੇ ਆ, ਪਰ ਤੁਸੀਂ ਦੇਖੋ ਵੀ ਸਾਡੇ ਨਾਲ ਇਹ ਕੀ ਜਿਹੜਾ ਉਹ ਕੀਤਾ ਆ। ਇਸ ਦੇ ਵਿੱਚ ਕਈ ਸੈਨੇਟਰਸ ਕਹਿ ਰਹੇ ਸੀਗੇ ਵੀ ਇਸ ਬਿੱਲ ਪਾਸ ਹੋਣ ਦੇ ਨਾਲ ਕੁਛ $1 ਮਿਲੀਅਨ ਦੀ ਜਿਹੜੀ ਵਾਧੂ ਫੰਡਿੰਗ ਆ, ਨਾਟ ਫੰਡਿੰਗ, ਜਿਹੜਾ ਖਰਚਾ ਆ ਉਹ ਇਸ ਦੇ ਵਿੱਚ ਐਡ ਹੋ ਰਿਹਾ ਸੀ, ਇਸ ਲਈ ਅਸੀਂ ਇਸ ਨੂੰ ਰਿਜੈਕਟ ਜਿਹੜਾ ਉਹ ਕਰ ਦਿੱਤਾ ਹੈ। ਪਰ ਹੁਣ ਇਸ ਦਾ ਕਾਫੀ ਬੈਕਲੈਸ਼ ਇਹਨਾਂ ਸੈਨੇਟਰਸ ਨੂੰ ਜਿਹੜਾ ਉਹ ਝੱਲਣਾ ਪੈ ਰਿਹਾ ਆ।
ਮੇ ਬੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਿੱਲ ਨੂੰ ਦੁਬਾਰਾ ਜੇ ਇਸ ਦੇ ਉੱਤੇ ਵੋਟ ਹੁੰਦੀ ਜਾਂ ਕੁਛ ਇਸ 'ਚ ਸੋਧ ਕਰਕੇ ਜਾਂ ਐਜ਼ ਇਟ ਇਜ਼, ਤਾਂ ਫਿਰ ਮੇ ਬੀ ਇਸ ਬੈਕਲੈਸ਼ ਤੋਂ ਬਚਣ ਦੇ ਲਈ ਇਸ ਨੂੰ ਪਾਸ ਵੀ ਜਿਹੜਾ ਉਹ ਕਰ ਦੇਣ। ਜੀ, ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਜੋ ਹਾਈ ਸਪੀਡ ਰੇਲ ਪ੍ਰੋਜੈਕਟ ਆ, ਇਹ ਇੱਕ ਤਰ੍ਹਾਂ ਦੇ ਨਾਲ ਵਾਰਨਿੰਗ ਹੈਗੀ ਆ USA ਦੇ ਲਈ। ਕੈਲੀਫੋਰਨੀਆ ਦੀ ਟ੍ਰੇਨ ਟੂ ਨੋਵੇਅਰ ਇਹਦੇ ਲਈ ਬਹੁਤ ਸਾਰੇ ਚੈਲੰਜਸ ਹੈਗੇ ਆ। 2008 ਦੇ ਵਿੱਚ ਵੋਟਰਸ ਨੇ ਪ੍ਰੋਪੋਜੀਸ਼ਨ 1A ਪਾਸ ਕੀਤੀ ਸੀ ਤਾਂ ਕਿ ਹਾਈ ਸਪੀਡ ਰੇਲ ਲਾਈਨ ਜੋ ਕਿ ਫ੍ਰਿਜ਼ਨੋ ਏਰੀਏ ਤੋਂ ਸੈਨ ਫਰਾਂਸਿਸਕੋ, ਲਾਸ ਐਂਜਲਸ, ਇਹ ਸਾਰਾ ਏਰੀਏ ਨੂੰ ਲਿੰਕ ਕਰ ਸਕੇ। ਅਲਟੀਮੇਟਲੀ ਸੈਨ ਡਿਏਗੋ ਟੂ ਸੈਕਰਾਮੈਂਟੋ, ਇਹ ਇਹਨਾਂ ਦਾ ਐਸਟੀਮੇਟ ਸੀ। 2008 ਚ ਇਹ ਪਾਸ ਹੋਇਆ ਸੀ ਤੇ ਐਸਟੀਮੇਟ ਇਹ ਸੀ ਵੀ 2020 ਤੱਕ ਇਹ ਸਾਰਾ ਪ੍ਰੋਜੈਕਟ ਕੰਪਲੀਟ ਹੋ ਜਾਊਗਾ। ਹੁਣ 2022 ਚੱਲ ਰਿਹਾ ਹੈ ਤੇ ਕੈਲੀਫੋਰਨੀਆ ਦਾ ਜੋ ਹਾਈ ਸਪੀਡ ਰੇਲ ਲਾਈਨ ਆ, ਸਿਰਫ ਕੁਛ ਹੀ ਹਿੱਸਾ ਜੋ ਰੂਰਲ ਪੇਂਡੂ ਕਹਿ ਸਕਦੇ ਏਰੀਆ ਸੈਂਟਰਲ ਵੈਲੀ ਦਾ, ਉੱਥੇ ਹੀ ਬਣਿਆ ਹੈਗਾ ਆ। ਕੋਈ ਬੇ ਏਰੀਏ ਤੱਕ ਨਹੀਂ ਪਹੁੰਚਿਆ, ਕੋਈ ਲਾਸ ਐਂਜਲਸ ਤੱਕ ਨਹੀਂ ਪਹੁੰਚਿਆ। ਸੋ ਕਈ ਵਾਰ ਕੀ ਹੁੰਦਾ ਹੈ ਵੀ ਜਿਹੜੇ ਪ੍ਰੋਜੈਕਟ ਸ਼ੁਰੂ ਹੋ ਜਾਂਦੇ ਆ, ਪਹਿਲਾਂ ਬਹੁਤ ਘੱਟ ਇਹਦਾ ਮਨੀ ਰੱਖਿਆ ਸੀ ਵੀ ਇੰਨੇ ਚ ਬਣ ਜਾਣਾ ਆ, ਜਦ ਕਿ ਉਹ ਤੋਂ ਬਹੁਤ ਜ਼ਿਆਦਾ ਪੈਸੇ ਆਲਰੇਡੀ ਇਹਦੇ ਉੱਤੇ ਖਰਚ ਹੋ ਚੁੱਕੇ ਹੈਗੇ ਆ। ਪਰ ਕੈਲੀਫੋਰਨੀਆ ਦੇ ਪੋਲੀਟੀਸ਼ੀਅਨ ਇਸ ਨੂੰ ਸਟਿਲ ਕੋਸ਼ਿਸ਼ ਕਰ ਰਹੇ ਆ ਹੋਰ ਫੰਡਿੰਗ ਦੇ ਕੇ ਵੀ ਘੱਟੋ ਘੱਟ ਇਸ ਨੂੰ ਮਰਸਟ ਤੋਂ ਲੈ ਕੇ ਬੇਕਰਫੀਲਡ ਤੱਕ ਪਹੁੰਚਾਇਆ ਜਾਵੇ। ਜੀ। ਉਦੋਂ ਬਹੁਤ ਮਜ਼ਾਕ ਬਣਿਆ ਸੀ, ਕਹਿੰਦੇ ਵੀ ਉੱਥੋਂ ਗਾਵਾਂ ਚੋ ਕੇ ਤੇ ਫਿਰ ਵਾਪਸ ਜਿਹੜਾ ਉਹ ਚੱਲ ਜਿਆ ਕਰਨਗੇ, ਇੰਨੀ ਕੁ ਹਾਈ ਸਪੀਡ ਰੇਲ ਦਾ ਅਸੀਂ ਜਿਹੜਾ ਕੀ ਕਰਨਾ ਆ। ਜੇ ਐਕਚੁਅਲ 'ਚ ਬਣ ਜਾਂਦੀ ਆ, ਜੋ ਇਸ ਦੇ ਸਟਾਰਟਿੰਗ ਤੇ ਐਂਡਿੰਗ ਪੁਆਇੰਟ ਆ, ਉਹਦੇ ਨਾਲ ਫਾਇਦਾ ਤਾਂ ਬਹੁਤ ਹੋਊਗਾ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲਿਆਂ ਨੂੰ। ਮਹਿੰਗੇ ਸ਼ਹਿਰਾਂ ਦੀ ਥਾਂ ਦੇ ਉੱਤੇ ਕੁਛ ਅਜਿਹੇ ਸ਼ਹਿਰਾਂ 'ਚ ਲੋਕ ਰਹਿਣਾ ਜਿਹੜਾ ਉਹ ਪਸੰਦ ਕਰ ਸਕਦੇ ਆ, ਜਿੱਥੇ ਥੋੜ੍ਹਾ ਜਿਹਾ ਖੁੱਲ੍ਹ ਹੋਵੇ ਤੇ ਲਾਈਫ ਵੀ ਫਿਰ ਥੋੜ੍ਹੀ ਇੰਨੀ ਫਾਸਟ ਜਿਹੜੀ ਉਹ ਨਹੀਂ ਰਹਿੰਦੀ। ਪਰ ਲੱਗ ਨਹੀਂ ਰਿਹਾ, ਤਾਂ ਹੀ ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ, ਟ੍ਰੇਨ ਟੂ ਨੋਵੇਅਰ ਜਿਹੜੀ ਇਹ ਬਣੀ ਪਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ, ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੰਟੱਕੀ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਚਿੰਤਾ ਜਿਹੜੀ ਆ ਉਹ ਲਗਾਤਾਰ ਬਣੀ ਪਈ ਹੈਗੀ ਆ। ਹੁਣ ਤੱਕ ਜਿੱਦਾਂ ਆਪਾਂ ਦੱਸਿਆ ਸੀ, 16 ਲੋਕਾਂ ਦੀ ਮੌਤ ਹੋ ਚੁੱਕੀ ਆ ਇਹਨਾਂ ਹਮਲਿਆਂ ਦੇ ਵਿੱਚ। ਇਹਨਾਂ ਮਰਨ ਵਾਲਿਆਂ 'ਚ 6 ਬੱਚੇ ਵੀ ਜਿਹੜੇ ਸ਼ਾਮਿਲ ਆ ਉਹ ਦੱਸੇ ਜਾਂਦੇ ਆ। ਗਵਰਨਰ ਐਂਡੀ ਬੈਸ਼ਰ ਨੇ ਕਿਹਾ ਸੀਗਾ ਵੀ ਇਹ ਆંકੜਾ ਹੋਰ ਵੀ ਜ਼ਿਆਦਾ ਵਧੇਗਾ। ਫਲੱਡ ਵਾਟਰਸ ਨੇ ਬਹੁਤ ਸਾਰੇ ਛੋਟੇ ਵੱਡੇ ਟਾਊਨਸ ਆ, ਉਹਨਾਂ ਦੇ ਵਿੱਚ ਪਾਣੀਓ ਪਾਣੀ ਜਿਹੜਾ ਉਹ ਕਰ ਦਿੱਤਾ। ਐਪੋਲੀਚੀਅਨ ਵੈਲੀ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਜਿਹੜਾ ਇਸ ਟਾਈਮ ਇਕੱਤਰ ਹੋਇਆ ਪਿਆ ਆ, ਜਿਹਦੇ ਕਰਕੇ ਲੋਕ ਜਿਹੜੇ ਆ ਉਹ ਬੇਘਰ ਵੀ ਹੋ ਚੁੱਕੇ ਆ ਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਬਗੈਰ ਬਿਜਲੀ ਤੋਂ ਤੇ ਜ਼ਰੂਰੀ ਜਿਹੜੀ ਸਹੂਲਤਾਂ ਤੋਂ ਬਗੈਰ ਮੌਜੂਦ ਨੇ। ਇਹਨਾਂ ਜਿਹੜੇ ਫਲੱਡਸ ਦੇ ਵਿੱਚ, ਹੜ੍ਹਾਂ ਦੇ ਵਿੱਚ ਬਿਜਲੀ ਦੇ ਨਾਲ ਸਾਫ਼ ਪਾਣੀ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਕਿੱਲਤ ਜਿਹੜੀ ਉਹ ਆਉਂਦੀ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਉਹਨਾਂ ਨੇ ਕਿਹਾ ਆ ਵੀ ਹੜ੍ਹਾਂ ਦੇ ਉੱਤੋਂ ਇੱਕ ਹੋਰ ਜਿਹੜਾ ਆ ਉਹ ਸਟਾਰਮ ਆ ਰਿਹਾ ਆ, ਜਿਸ ਦੇ ਨਾਲ ਅੱਗੇ ਹੋਰ ਵੀ ਜ਼ਿਆਦਾ ਅਗਲੇ ਹਫ਼ਤੇ ਦੇ ਵਿੱਚ ਥੰਡਰਸਟੋਰਮਸ ਦੇ ਨਾਲ ਮੀਂਹ ਜਿਹੜੇ ਉਹ ਪੈ ਸਕਦੇ ਆ। ਸੋ ਆਲਰੇਡੀ ਕਈ ਇੰਚ ਕਈ ਥਾਵਾਂ ਦੇ ਉੱਤੇ ਤਕਰੀਬਨ 1 ਫੁੱਟ ਤੱਕ ਮੀਂਹ ਜਿਹੜਾ ਆ ਉਹ ਪੈ ਚੁੱਕਾ ਆ। ਇਸ ਦੇ ਕਰਕੇ ਫਲੈਸ਼ ਫਲੱਡਸ ਦੇ ਨਾਲ ਜਿਹੜੇ ਦੂਜੇ ਹੜ੍ਹ ਆ ਉਹ ਵੀ ਬਹੁਤ ਥਾਵਾਂ ਦੇ ਉੱਤੇ ਆ ਚੁੱਕੇ ਹੈਗੇ ਆ। ਸੋ ਇਹ ਆ ਵੀ ਹੁਣ ਜਿੱਦਾਂ ਹੀ ਇਹ ਮੀਂਹ ਸਟੋਰਮਸ ਵਗੈਰਾ ਰੁਕਦੇ ਆ, ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਉਹ ਪਹੁੰਚਾਉਣ ਦਾ ਕੰਮ ਨਾਲ ਚੱਲ ਰਿਹਾ ਤੇ ਇਸ ਨੂੰ ਮੁੜ ਵਸੇਵਾ ਕਰਨ ਦੇ ਲਈ ਕਾਫੀ ਲੰਮਾ ਅਰਸਾ ਲੱਗੂਗਾ ਤੇ ਸਾਰਿਆਂ ਦੀ ਇਸ ਦੇ ਵਿੱਚ ਮਦਦ ਦੀ ਜ਼ਰੂਰਤ ਰਹੇਗੀ। ਅਗਲੀ ਖਬਰ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੀਬੀ ਨੂੰ ਸੈਂਟੈਂਸ ਕੀਤਾ ਗਿਆ ਹੈ ਕਿਉਂਕਿ ਉਸਨੇ 3 ਬੱਚਿਆਂ ਨੂੰ ਔਰਫਨ ਬਣਾ ਦਿੱਤਾ ਸੀ। ਕੈਲੀਫੋਰਨੀਆ ਦੀ ਇਸ ਲੇਡੀ ਨੂੰ 21 ਸਾਲਾਂ ਤੋਂ ਲੈ ਕੇ ਲਾਈਫ ਇਨ ਪ੍ਰਿਜ਼ਨ ਦੀ ਜਿਹੜੀ ਜੇਲ੍ਹ ਆ ਉਹ ਹੋ ਸਕਦੀ ਹੈਗੀ ਆ। ਨਿਊਪੋਰਟ ਬੀਚ ਕੈਲੀਫੋਰਨੀਆ ਤੋਂ ਖਬਰ ਇਹ ਆ ਰਹੀ ਆ ਕਿ 21 ਸਾਲਾਂ ਦੀ ਜੋ ਸਜ਼ਾ ਤੇ ਲਾਈਫ ਇਨ ਪ੍ਰਿਜ਼ਨਮੈਂਟ ਫॉर ਕਿਲਿੰਗ ਏ ਮਦਰ ਤੇ ਫਾਦਰ ਤੇ ਨਾਲ 3 ਬੱਚਿਆਂ ਨੂੰ ਇਸਨੇ ਫੱਟੜ ਕੀਤਾ ਸੀ। ਸਨ 2020 ਦੇ ਵਿੱਚ ਇਹ ਕਾਰ ਚਲਾ ਰਹੀ ਸੀ ਜਦੋਂ ਡਰੰਕ ਸੀ ਤੇ
ਕ੍ਰਿਸਮਸ ਲਾਈਟਸ ਖਰੀਦਣ ਜਾ ਰਹੀ ਸੀ ਤੇ ਇਸ ਤੋਂ ਪਹਿਲਾਂ ਵੀ ਕਹਿੰਦੇ ਭਈ ਇਹਦੇ ਤੇ ਥੋੜੇ ਚਾਰजेस ਲੱਗੇ ਹੋਏ ਸੀ। ਗ੍ਰੇਸ ਕੋਲੀਮਨ 23 ਸਾਲਾਂ ਨੂੰ ਜੋ 23 ਸਾਲਾਂ ਦੀ ਆ ਉਸ ਨੂੰ 2 ਕਾਊਂਟ ਮਰਡਰ ਦੇ, ਡਰਾਈਵਿੰਗ ਅੰਡਰ ਦਾ ਇਨਫਲੂਐਂਸ ਤੇ ਜਿਹਦੇ ਕਰਕੇ ਬੋਡਲੀ ਇੰਜਰੀ ਤੇ ਹੋਰ ਡੈਮੇजेस ਹੋਏ ਹੈਗੇ ਆ ਔਰੇਂਜ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ। ਸੋ ਉਸ ਨੂੰ ਕਹਿੰਦੇ ਪਏ ਜਦੋਂ ਡਰਾਈਵ ਕਰ ਰਹੀ ਸੀ ਅਲਕੋਹਲ ਲੈਵਲ ਉਹਦਾ 2 ਟਾਈਮ ਤੋਂ ਵੀ ਜ਼ਿਆਦਾ ਸੀਗਾ, ਜੋ ਲੀਗਲ ਲਿਮਟ ਕੈਲੀਫੋਰਨੀਆ ਦੀ ਹੈਗੀ ਆ। ਸੋ ਬੱਚਿਆਂ ਦੇ ਮਾਪੇ ਮਾਰਤੇ ਤੇ 3 ਬੱਚੇ ਵਿਚਾਰੇ ਹੁਣ ਆਪਣੇ ਮਾਂ-ਬਾਪ ਤੋਂ ਬਿਨਾਂ ਹੈਗੇ ਆ। ਜੀ। ਯੋਸੇਮਿਟੀ ਨੈਸ਼ਨਲ ਪਾਰਕ ਦੇ ਨਜ਼ਦੀਕ ਲੱਗੀ ਜਿਹੜੀ ਅੱਗ ਆ ਉਸ ਨੇ ਹੁਣ ਤੱਕ 116 ਘਰ ਤੇ ਹੋਰ ਜਿਹੜੇ ਸਟਰਕਚਰਸ ਆ ਉਹਨਾਂ ਨੂੰ ਤਬਾਹ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਇਹ ਅੱਗ ਇਸ ਮੌਕੇ 30 ਸਕੁਏਅਰ ਮੀਲ ਦੇ ਵਿੱਚ ਉਹ ਫੈਲੀ ਹੋਈ ਆ। 77.7 ਸਕੁਏਅਰ ਕਿਲੋਮੀਟਰ ਆਪਾਂ ਇਸ ਨੂੰ ਆਖ ਸਕਦੇ ਹਾਂ। ਟਰੀ ਤੇ ਬਰਸ਼ ਫਾਇਰਸ ਇਹ ਮੋਸਟਲੀ ਇਸ ਦੇ ਵਿੱਚ ਸੜੇ ਆ। 42% ਹੀ ਅਜੇ ਤੱਕ ਇਹ ਕੰਟੇਨ ਦੱਸੀ ਜਾ ਰਹੀ ਆ। ਇੱਕ ਟਾਈਮ ਦੇ ਉੱਤੇ 6000 ਲੋਕਾਂ ਨੂੰ ਘਰੋਂ ਬੇਘਰ ਇੱਕ ਹਿਸਾਬ ਦੇ ਨਾਲ ਹੋਣਾ ਪੈ ਗਿਆ ਸੀ। ਉਹਨਾਂ ਨੂੰ ਵੈਕੂਏਟ ਜਿਹੜਾ ਉਹ ਕਰਨਾ ਪਿਆ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਘਟੇ ਹੋਏ ਤਾਪਮਾਨ ਤੇ ਹਿਊਮਿਡਿਟੀ ਹੁਮਸ ਦੇ ਵਿੱਚ ਵਾਧੇ ਦੇ ਨਾਲ ਫਾਇਰ ਫਾਈਟਰਸ ਨੂੰ ਇਸ ਅੱਗ ਦੇ ਉੱਤੇ ਕਾਬੂ ਪਾਉਣ 'ਚ ਕਾਮਯਾਬੀ ਮਿਲ ਰਹੀ ਆ ਤੇ ਅੱਗ ਦੇ ਫੈਲਣ ਦੀ ਰਫ਼ਤਾਰ ਆ ਉਸ ਨੂੰ ਇਹਨਾਂ ਨੇ ਧੀਮਿਆ ਕੀਤਾ ਆ। ਅੱਗ ਕਿੱਦਾਂ ਲੱਗੀ ਆ ਇਸ ਦੀ ਜਾਂਚ ਅਜੇ ਵੀ ਚੱਲ ਰਹੀ ਆ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਸੈਨੋਜ਼ੇ ਦੇ ਮੇਅਰ ਸੈਮ ਲਿਕਾਰਡੋ ਨੂੰ ਕਰੋਨਾ ਵਾਇਰਸ ਹੋ ਗਿਆ ਤੇ ਉਹ ਕਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਹੈਗੇ ਆ। ਤੇ ਇਹ ਉਹਨਾਂ ਨੇ ਇੱਕ ਟਵੀਟ ਦੇ ਰਾਹੀਂ ਦੱਸਿਆ, ਕਹਿੰਦੇ ਵੀ ਸਿੰਪਟਮ ਚਾਹੇ ਮਾਈਨਰ ਹੈਗੇ ਆ ਪਰ ਜੋ ਮੇਰੇ ਲਾਗੇ ਰਹੇ ਹੈਗੇ ਲੋਕ ਜਾਂ ਜਿਨ੍ਹਾਂ ਦੇ ਕੰਟੈਕਟ 'ਚ ਮੈਂ ਆਇਆ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਚੈੱਕ ਕਰਾ ਲੈਣਾ ਚਾਹੀਦਾ ਹੈਗਾ ਆ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਇਸ ਸਾਲ ਸੈਨੋਜ਼ੇ ਦੇ ਮੇਅਰ ਸੈਮ ਲਿਕਾਰਡੋ ਦੀ ਟਰਮ ਖਤਮ ਹੋ ਜਾਣੀ ਹੈ ਕਿਉਂਕਿ 2 ਟਰਮ ਤੋਂ ਵੱਧ ਉਹ ਇਲੈਕਸ਼ਨ ਨਹੀਂ ਲੜ ਸਕਦੇ ਤੇ ਰਨ ਆਫ ਇਲੈਕਸ਼ਨ ਜੋ ਆਉਣੀ ਆ ਨਵੰਬਰ 8 ਨੂੰ, ਉਸ ਟਾਈਮ ਦੇ ਉੱਤੇ ਸੰਤਾ ਕਲਾਰਾ ਕਾਉਂਟੀ ਦੇ ਸੁਪਰਵਾਈਜ਼ਰ ਸਿੰਡੀ ਸ਼ਾਹਵੇਜ਼ ਤੇ ਸੈਨੋਜ਼ੇ ਸਿਟੀ ਕੌਂਸਲ ਮੈਂਬਰ ਮੈਟ ਮਹਾਨ ਇਹ ਰੇਸ ਦੇ ਵਿੱਚ ਹੈਗੇ ਆ। ਸੈਮ ਲਿਕਾਰਡੋ ਇਨਐਲੀਜੀਬਲ ਆ ਰੀ-ਇਲੈਕਸ਼ਨ ਦੇ ਲਈ। ਸੋ ਹੁਣ ਦੇਖਦੇ ਆ ਕਿਹਦੀ ਸਪੋਰਟ ਕਰਦੇ ਤਾਂ ਕਿਹੜਾ ਕੈਂਡੀਡੇਟ ਮੇਅਰ ਦੇ ਲਈ ਅੱਗੇ ਆਉਂਦਾ ਹੈਗਾ। ਜੀ ਜੀ। ਇੱਕ ਹੋਰ ਲਿਵਰਮੋਰ ਦੇ ਵਿੱਚ ਬਰਸ਼ ਫਾਇਰ ਜਿਹੜੀ ਹਰਜੋਤ ਸਿੰਘ ਜੀ ਲੱਗੀ ਸੀਗੀ। 10 ਏਕੜ ਦੇ ਵਿੱਚ ਇਹ ਅੱਗ ਫੈਲ ਗਈ ਸੀਗੀ। ਐਲਟਾਮਾਉਂਟ ਪਾਸ ਰੋਡ ਆ ਉਸ ਦੇ ਉੱਤੇ ਇਹ ਅੱਗ ਸੀਗੀ, ਕੈਰਲ ਰੋਡ ਦੀ ਇੰਟਰਸੈਕਸ਼ਨ ਦੇ ਉੱਤੇ। ਸੋ ਕੈਲ ਫਾਇਰ ਜਿਹੜੀ ਸੈਂਟਾ ਕਲਾਰਾ ਕਾਉਂਟੀ, ਐਲਾਮੀਡਾ ਕਾਉਂਟੀ ਇੱਧਰਲੇ ਪਾਸੇ ਜਿਹੜੀ ਪੈਂਦੀ ਆ, ਉਹਨਾਂ ਨੇ ਇਸ ਟਵੀਟ ਕਰਕੇ ਜਿਹੜਾ ਉਹ ਜਾਣਕਾਰੀ ਦਿੱਤੀ ਸੀਗੀ। ਸੋ ਆਲਰੇਡੀ ਇਸ ਦੇ ਉੱਤੇ ਕਾਫੀ ਹੱਦ ਤੱਕ ਕਹਿੰਦੇ ਵੀ ਕਾਬੂ ਪਾ ਲਿਆ ਗਿਆ ਸੀਗਾ। ਇਹਦੇ ਨਾਲ ਇਹ ਹੁੰਦਾ ਵੀ ਕਿਉਂਕਿ ਸਭ ਨੂੰ ਪਤਾ ਵੀ ਜਿਹੜਾ ਅਲਟੀਮੇਟ ਜਿਹੜਾ ਪਾਸ ਆ 580 ਜਦੋਂ ਦੀ ਵਿੱਚੋਂ ਦੀ ਉੱਧਰ ਨੂੰ ਲੰਘਦਾ ਆ, ਉਹਦੇ ਨਾਲ ਫਿਰ ਆਵਾਜਾਈ ਦੇ ਉੱਤੇ ਵੀ ਅਸਰ ਪੈ ਜਾਂਦਾ ਹੈ। ਸੋ ਆਪਾਂ ਬਾਰ-ਬਾਰ ਇਸ ਚੀਜ਼ ਨੂੰ ਦੱਸ ਰਹੇ ਹਾਂ, ਦੁਹਰਾ ਰਹੇ ਹਾਂ ਵੀ ਇਹ ਜਿਹੜਾ ਸੀਜ਼ਨ ਆ ਇਹ ਫਾਇਰ ਸੀਜ਼ਨ ਮੰਨਿਆ ਜਾਂਦਾ ਹੈ। ਜੁਲਾਈ ਤੋਂ ਲੈ ਕੇ ਤੇ ਅਕਤੂਬਰ ਦੇ ਵਿੱਚ ਹਾਲ ਦੀ ਘੜੀ ਆਪਾਂ ਕਹਿ ਸਕਦੇ ਰੱਬ ਦਾ ਸ਼ੁਕਰ ਹੈ ਕੋਈ ਵੱਡੀ ਮੇਜਰ ਫਾਇਰ ਨਹੀਂ। ਇੱਕ ਯੋਸੇਮਿਟੀ ਦੇ ਨਜ਼ਦੀਕ ਜਿਹੜੀ ਲੱਗੀ ਆ ਉਹੀ ਇਸ ਸਾਲ ਦੀ ਅਜੇ ਤੱਕ ਦੀ ਸਭ ਤੋਂ ਵੱਡੀ ਆ ਤੇ ਇਹੀ ਅਰਦਾਸ ਕਰਦੇ ਵੀ ਇਸ ਤੋਂ ਵੱਡੀ ਨਾ ਹੀ ਹੋਵੇ। ਧਿਆਨ ਜਿਹੜਾ ਉਹ ਜ਼ਰੂਰ ਆਪਾਂ ਸਾਰਿਆਂ ਨੂੰ ਰੱਖਣ ਦੀ ਇਸ ਦੇ ਵਿੱਚ ਜ਼ਰੂਰਤ ਆ। ਉਹ ਇਸ ਲਈ ਜਿੰਨੀਆਂ ਵੀ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਾਂਗੇ ਅੱਗਾਂ ਘੱਟ ਲੱਗਣਗੀਆਂ ਤੇ ਉਹਦੇ ਨਾਲ ਭਾਈ ਫਾਇਰ ਫਾਈਟਰਸ ਆ ਉਹਨਾਂ ਨੂੰ ਵੀ ਥੋੜਾ ਵਿਚਾਰਿਆਂ ਨੂੰ ਸਾਹ ਜਿਹੜਾ ਉਹ ਮਿਲਦਾ ਆ। ਅਗਲੀ ਖਬਰ ਵੱਲ ਚਲੀਏ। ਵਿਸਕੌਨਸਨ ਦੀ ਜੋ ਸਿੱਖ ਕਮਿਊਨਿਟੀ ਆ ਉਹ ਜੋ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟਿੰਗ ਹੋਈ ਸੀ ਉਸ ਟਾਈਮ ਦੇ ਉੱਤੇ 6 ਜਣਿਆਂ ਦੀ ਮੌਤ ਹੋ ਗਈ ਸੀ। ਉਸ ਨੂੰ 10 ਸਾਲ ਹੋ ਗਏ ਆ। 2012 ਦੇ ਵਿੱਚ ਇਹ ਇੱਕ ਸਦਾਈ ਨੇ ਗੋਲੀਆਂ ਚਲਾਤੀਆਂ ਸੀਗੀਆਂ ਜੋ ਗੁਰਦੁਆਰਾ ਸਾਹਿਬ ਓਕ ਕ੍ਰੀਕ ਦੇ ਵਿੱਚ ਹੈਗਾ ਆ ਤੇ ਇਹ ਵਾਈਟ ਸੁਪਰਮਿਸਟ ਸੀਗਾ। ਉੱਥੇ ਇੱਕ ਪੁਲਿਸ ਆਫੀਸਰ ਵੀ ਸੀ ਬਰੂਸ, ਉਸ ਦੇ ਬਹੁਤ ਸਾਰੀਆਂ ਗੋਲੀਆਂ ਲੱਗੀਆਂ। ਉਸ ਨੂੰ ਐਜ਼ ਏ ਹੀਰੋ ਵੀ ਜਾਣਿਆ ਗਿਆ। ਹੁਣ 10 ਸਾਲਾਂ ਦੀ ਵਰਸੀ ਮਨਾਉਣ ਦੇ ਲਈ ਦੂਰੋਂ ਲੋਕ ਉੱਥੇ ਪਹੁੰਚ ਰਹੇ ਆ
ਤੇ ਸਟਾਕਟਨ ਤੋਂ ਜੋ ਸਿੱਖ ਮੋਟਰਸਾਈਕਲ ਕਲੱਬ ਵਾਲਿਆਂ ਨੇ ਜਾਣਾ ਆ, ਉਹਨਾਂ ਦੀ ਬਾਰੇ ਜ਼ਰੂਰ ਥੋੜੀ ਜਿਹੀ ਡਿਟੇਲ ਦੱਸ ਦਿਓ। ਜੀ ਬਿਲਕੁਲ ਜਿਹੜੀ ਬਾਈਕ ਵਾਲਿਆਂ ਨੇ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਵਾਲੇ ਆ, ਉਹ ਜਾ ਰਹੇ ਆ ਰਾਈਡ ਅਗੇਂਸਟ ਹੇਟ, ਇਹਨਾਂ ਨੇ ਇਸ ਦਾ ਨਾਮ ਦਿੱਤਾ ਹੈ। 2000 ਤੋਂ ਵੱਧ ਮੀਲ ਕਈ ਸੂਬਿਆਂ ਚੋਂ ਲੰਘਦੇ ਹੋਏ ਇਹਨਾਂ ਨੇ ਕੈਲੀਫੋਰਨੀਆ ਤੋਂ ਚੱਲ ਕੇ ਵਿਸਕੌਨਸਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣਾ ਆ। 5 ਅਗਸਤ ਨੂੰ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ, ਰਿਮੈਂਬਰੈਂਸ ਕੈਂਡਲ ਲਾਈਟ ਵਿਜਲ ਜਿਹੜੀ ਆ ਉਹ ਵੀ ਹੋਣੀ ਆ। ਬਾਕੀ ਜਿਹੜੀ ਅਰਦਾਸ ਪਾਠ, ਉਹ ਸਾਰੇ ਜਿਹੜੇ ਪ੍ਰੋਗਰਾਮ ਦੇ ਨਾਲ ਨਾਲ ਜਿਹੜੇ ਬ੍ਰਾਇਨ ਸੀਗੇ ਪੁਲਿਸ ਆਫਿਸਰ, ਉਹ ਵੀ ਉੱਥੇ ਹੋਣਗੇ, ਤੇ ਕਈ ਹੋਰ ਪੋਲੀਟੀਸ਼ੀਅਨਾਂ ਨੇ ਵੀ ਜਿਹੜਾ ਉੱਥੇ ਮੌਜੂਦ ਹੋਣਾ ਆ। ਇੱਥੋਂ ਤੱਕ ਵੀ ਜਿਹੜੇ ਵਿਸਕੌਨਸਨ ਦੇ ਗਵਰਨਰ ਆ ਟੋਨੀ ਐਵਰਡਸ, ਓਕ ਕ੍ਰੀਕ ਦੇ ਮੇਅਰ ਡੈਨੀਅਲ ਬਕਲਵੇਜ਼ ਤੇ ਲਿeutenant ਬ੍ਰਾਇਨ ਮਰਫੀ ਜਿਹੜੇ ਆ ਉਹ ਇੱਥੇ ਮੌਜੂਦ ਹੋਣਗੇ ਇਹਨਾਂ ਪ੍ਰੋਗਰਾਮਸ ਦੇ ਵਿੱਚ, ਉਹ ਬੋਲਣਗੇ ਵੀ। ਸੋ ਇਹ ਤਾਂ ਹੈ ਹੀ ਹੈ। ਸੋ ਇਹ ਜਿਹੜੀ ਇਹਨਾਂ ਨੇ ਕੱਲ੍ਹ ਨੂੰ ਹਰਜੋਤ ਸਿੰਘ ਜੀ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਸਿੱਖ ਮੋਟਰਸਾਈਕਲ ਕਲੱਬ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ਾਮੀ 5 ਤੋਂ 7 ਵਜੇ ਦੇ ਵਿੱਚ ਰੱਖਿਆ ਆ, ਤੇ ਐਤਵਾਰ ਨੂੰ ਤੜਕੇ ਸਵੇਰੇ ਇਹਨਾਂ ਨੇ ਤੁਰਨਾ ਆ ਠੰਡੇ ਠੰਡੇ, ਪਰ ਇੱਕ ਇੰਟਰਫੇਥ ਮੀਟਿੰਗ ਤੇ ਸਾਰਿਆਂ ਦੀ ਸਾਂਝੀ ਅਰਦਾਸ ਕਰਕੇ ਵੀ ਇਸ ਰਾਈਡ ਅਗੇਂਸਟ ਹੇਟ ਦੀ ਸ਼ੁਰੂਆਤ ਜਿਹੜੀ ਉਹ ਇਹਨਾਂ ਨੇ ਕਰਨੀ ਆ। ਸੋ ਜਿਹੜੇ ਵੀ ਸਟਾਕਟਨ ਜਾਂ ਇਰਦ ਗਿਰਦ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ, ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਵੀ ਭਾਈ ਇਹਨਾਂ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵੇਲੇ ਇਸ ਅਰਦਾਸ ਦੇ ਵਿੱਚ ਸ਼ਾਮਲ ਹੋਵੋ। ਤੇ ਜਿੱਦਾਂ ਅੱਜ ਆਪਾਂ ਦੁਪਹਿਰ ਦੇ ਪ੍ਰੋਗਰਾਮ 'ਚ ਵੀ ਗੱਲ ਕਰ ਰਹੇ ਸੀ, ਸਿੱਖ ਆਈਡੈਂਟਿਟੀ ਨੂੰ ਜਿਹੜਾ ਉਹ ਲੈ ਕੇ ਇੱਥੇ ਵੀ ਹੁਣ ਅੱਗੇ ਦੇ ਨਾਲੋਂ ਆਈਡੈਂਟਿਟੀ ਦੇ ਬਾਰੇ ਪਤਾ ਲੱਗ ਰਿਹਾ ਆ। ਸੋ ਅਜਿਹੀਆਂ ਚੀਜ਼ਾਂ ਦੇ ਨਾਲ ਹੋਰ ਵੀ ਜਿਹੜੀ ਆ ਉਹ ਜਾਗਰੂਕਤਾ ਜਿਹੜੀ ਉਹ ਫੈਲਦੀ ਆ, ਤੇ ਉਹ ਇੱਕ ਚੰਗੀ ਗੱਲ ਹੋਊਗੀ। ਤੇ ਆਪਣਾ ਜਿਹੜੀ ਹੌਸਲਾ ਅਫਜ਼ਾਈ ਦੇ ਲਈ, ਸਪੋਰਟ ਕਰਨ ਦੇ ਲਈ ਇਸ ਸਿੱਖ ਮੋਟਰਸਾਈਕਲ ਕਲੱਬ ਦੇ ਲਈ ਉਸ ਦੇ ਲਈ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸ਼ਨੀਚਰਵਾਰ ਦੇ ਕੱਲ੍ਹ 5 ਤੋਂ 7 ਗੁਰਦੁਆਰਾ ਸਾਹਿਬ ਸਟਾਕਟਨ ਵਿਖੇ, ਉੱਥੇ ਤੁਸੀਂ ਜ਼ਰੂਰ ਪਹੁੰਚੋ। 2 ਹਫ਼ਤੇ ਦੀ ਇਹਨਾਂ ਦੀ ਹਰਜੋਤ ਸਿੰਘ ਜੀ ਰਾਈਡ ਆ, ਤੇ ਵਿਸਕੌਨਸਨ ਦੇ ਵਿੱਚ ਇਹਨਾਂ ਨੇ ਪਹੁੰਚਣਾ। ਰਸਤੇ 'ਚ ਫੀਨਿਕਸ ਦੇ ਵਿੱਚ ਇਹਨਾਂ ਨੇ ਉੱਥੇ ਵੀ ਰੁਕਣਾ ਆ, ਤੇ ਉੱਥੇ ਜਿਹੜਾ ਹਰਜੋਤ ਸਿੰਘ ਜੀ ਬਲਬੀਰ ਸਿੰਘ ਸੋਢੀ, ਜਿਨ੍ਹਾਂ ਨੂੰ ਹੇਟ ਦੇ ਚੱਲਦਿਆਂ ਹੀ ਗੋਲੀ ਮਾਰ ਕੇ 9/11 ਤੋਂ ਬਾਅਦ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਉੱਥੇ ਦੇ ਗੁਰਦੁਆਰਾ ਸਾਹਿਬ 'ਚੋਂ ਹੁੰਦੇ ਹੋਏ ਇਹ ਰਾਈਡ ਉੱਥੇ ਲੰਘੇਗੀ। ਬਾਕੀ ਜੇ ਕਿਸੇ ਨੇ ਹੋਰ ਜਾਣਕਾਰੀ ਇਹਨਾਂ ਦੇ ਬਾਬਤ ਲੈਣੀ ਆ, ਤਾਂ ਤੁਸੀਂ ਸਿੱਖ ਮੋਟਰਸਾਈਕਲ ਕਲੱਬ ਉਹਨਾਂ ਦੀ ਜਿਹੜੀ ਫੇਸਬੁੱਕ ਦੇ ਉੱਤੇ ਜਾ ਕੇ, ਜਾਂ ਸਿੱਖ ਮੋਟਰਸਾਈਕਲ ਕਲੱਬ ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਾ ਕੇ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਆ। ਜਾਂ ਹੋਰ ਜਾਣਕਾਰੀ ਹੋਵੇ ਇਹਨਾਂ ਦੇ ਸਤਨਾਮ ਸਿੰਘ ਹੋਣਾ ਨਾਲ ਕਾਲ ਕਰ ਲਿਓ 2099921052 ਦੇ ਉੱਤੇ। ਜੀ, ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਲਗਭਗ ਪਿਛਲੇ 2-3 ਦਿਨ ਸਟਾਕ ਮਾਰਕੀਟ ਲਈ ਬਹੁਤ ਵਧੀਆ ਰਹੇ ਆ, ਜਦ ਕਿ ਇੰਟਰਸਟ ਰੇਟ ਕਾਫੀ ਜ਼ਿਆਦਾ ਉੱਪਰ ਗਏ ਹੈਗੇ। ਜੀ ਬਿਲਕੁਲ, ਇਹ ਤਾਂ ਦੇ ਤਾਂ ਜਿਹੜਾ ਹੋ ਗਿਆ ਆ। ਤੇ ਇਸ ਤੋਂ ਪਹਿਲਾਂ ਇੰਟਰਸਟ ਰੇਟ ਦੱਸੀਏ, ਮੈਗਾ ਮਿਲੀਅਨਸ ਦਾ ਵੀ ਦੱਸ ਦਈਏ। ਕੱਲ 1.02 ਬਿਲੀਅਨ ਸੀ, ਅੱਜ 1.28 ਬਿਲੀਅਨ ਹੋ ਗਈ ਹੈ। ਫਿਰ ਕੋਈ ਨਹੀਂ ਜਿਹੜਾ ਆ ਮੈਗਾ ਮਿਲੀਅਨ ਦੇ ਵਿੱਚ ਮਿਲੀਅਨੇਅਰ/ਬਿਲੀਅਨੇਅਰ ਕੋਈ ਬਣਿਆ ਹੈਗਾ। ਸੋ ਇਹ ਟੌਪ 10 ਲੋਟਰੀ ਪ੍ਰਾਈਜ਼ਸ ਆਫ ਆਲ ਟਾਈਮ ਜਿਹੜਾ ਉਹ ਬਣ ਚੁੱਕਾ ਹੁਣ ਤੱਕ ਦੇ ਸਭ ਤੋਂ ਵੱਧ ਜੇਤੂ ਰਾਸ਼ੀ ਵਾਲਾ ਜਿਹੜਾ ਇਹ ਮੈਗਾ ਮਿਲੀਅਨ ਉਹ ਬਣ ਚੁੱਕਾ। ਬਹੁਤ ਘੱਟ ਚਾਂਸ, ਜਿਉਂ-ਜਿਉਂ ਨੰਬਰ ਇਹ ਵੱਧਦਾ ਜਾਣਾ ਉਨੇ ਚਾਂਸ ਤੁਹਾਡੇ ਜਿਹੜੇ ਸਾਰਿਆਂ ਦੇ ਉਹ ਘੱਟ ਜਾਣੇ, ਕਿਉਂਕਿ ਸਾਰਿਆਂ ਨੂੰ ਲਾਲਚ ਹੋਣਾ ਵੀ ਸ਼ਾਇਦ ਮੇਰਾ ਨੰਬਰ ਲੱਗੂਗਾ, ਪਰ ਲੈਟਸ ਸੀ ਕੀ ਬਣਦਾ ਹੈ। ਤੇ ਸਟਾਕਸ ਦੀ ਗੱਲ ਕਰਦੇ ਜਾਈਏ, ਅੱਜ ਵੀਕਐਂਡ ਦੀ ਸਮਾਪਤੀ ਦੇ ਉੱਤੇ ਡਾਓ ਜੋਨ 300 ਤੇ 15 ਪੁਆਇੰਟ ਵੱਧ ਕੇ 32,845 ਤੇ, S&P 58 ਪੁਆਇੰਟ ਵੱਧ ਕੇ 4130 ਤੇ ਨੈਸਡੈਕ 228 ਪੁਆਇੰਟ ਵੱਧ ਕੇ 12,391 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,782 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $98 ਪ੍ਰਤੀ ਬੈਰਲ, 10 ਈਅਰ ਯੀਲਡ 2.65%, ਕ੍ਰਿਪਟੋ ਕਰੰਸੀ 'ਚ ਬਿਟਕੋਇਨ $23,933 ਦੇ ਬਰਾਬਰ ਤੇ ਇਥੀਰੀਅਮ $1,729 ਦੇ ਬਰਾਬਰ ਚੱਲ ਰਿਹਾ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 20 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਸੋ ਤੁਹਾਨੂੰ ਦੱਸਦੀ ਜਾਈਏ ਤੇ ਇਸ ਤੋਂ ਬਾਅਦ ਗੁਰਬਾਣੀ ਪ੍ਰੋਗਰਾਮ ਆਊਗਾ ਗੁਰਦੁਆਰਾ ਸਾਹਿਬ ਤੋਂ, ਤੇ ਫਿਰ ਦੀਪਕ ਸ਼ਰਮਾ ਤੇ ਪ੍ਰਵੀਨ ਸ਼ਰਮਾ ਦੋਨੋਂ ਹੀ ਖਬਰਾਂ ਲੈ ਕੇ ਆਉਣਗੇ। ਤੇ ਇਮੀਗ੍ਰੇਸ਼ਨ ਦਾ ਜਿਹੜਾ ਬਹੁਤ ਇੰਪੋਰਟੈਂਟ ਪ੍ਰੋਗਰਾਮ ਹੈਗਾ ਕੱਲ ਨੂੰ, ਉਹ ਕੈਲੀਫੋਰਨੀਆ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ ਲੈ ਕੇ
10:30 ਵਜੇ ਤੱਕ ਹੁੰਦਾ ਹੈ। ਪਹਿਲਾਂ ਕੁਝ ਦੱਸਿਆ ਜਾਂਦਾ ਹੈ ਵਕੀਲ ਸਾਹਿਬ ਵੱਲੋਂ ਜੋ ਕੁਝ ਵਾਪਰਿਆ ਪਿਛਲੇ ਹਫ਼ਤੇ ਦੇ ਦੌਰਾਨ, ਉਸ ਤੋਂ ਬਾਅਦ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ। ਸੋ ਇਹ ਸਾਰੇ ਜਾਣੇ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆਲ ਓਵਰ ਦੀ ਵਰਲਡ ਜਿੱਥੇ ਵੀ ਰਹਿੰਦੇ ਆ, ਜਿਨ੍ਹਾਂ ਦਾ ਕੋਈ ਨਾ ਕੋਈ ਵਿਚਾਰ ਹੈਗਾ ਅਮਰੀਕਾ ਆਉਣ ਨੂੰ, ਸੋ ਉਹਨਾਂ ਨੂੰ ਕੋਈ ਇਮੀਗ੍ਰੇਸ਼ਨ ਬਾਬਤ ਕੁਐਸਚਨ ਆ ਤੇ ਉਹ ਕੱਲ ਨੂੰ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ। ਜੀ ਹੁਣ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।